ਜਦੋਂ ਮੰਜੀ ਚੌਂਕ ਵਿੱਚ ਡਾਈ ਹੋਵੇ ਨਾ ਤੇ ਫਿਰ ਲੋਕਾਂ ਹੁਥਲਾਂ ਤੇ ਦੇਣੀਆਂ ਹੁੰਦੀਆਂ ਨੇ ਨਾ, ਤੇ ਫਿਰ ਇੰਨਾ ਹੌਸਲਾ ਬਰਦਾਸ਼ਤ ਵੀ ਹੋਣੀ ਚਾਹੀਦੀ ਹੈ ਕਿ ਅੱਗੋਂ ਸਬਰ ਕਰੋ। ਫਿਰ ਲੋਕੀ ਜੋ ਕੋ ਜਾਂਦੇ ਨੇ ਨਾ ਉਹਨੂੰ ਬਰਦਾਸ਼ਤ ਕਰੋ, ਵਰਨਾ ਕਿਨਾਰਾ ਕਰ ਜਾਓ। ਸਭ ਤੋਂ ਪਹਿਲਾਂ ਇਹ ਵੀਡੀਓ ਵੇਖੋ ਤੇ ਅਗਲੀ ਗੱਲ ਫਿਰ ਬਾਅਦ ਵਿੱਚ ਕਰਨੇ ਆ। ਕਈਆਂ ਬੰਦੇ ਸੋਸ਼ਲ ਮੀਡੀਆ ਤੇ ਆਖਿਆ ਕਿੱਥੇ ਗਏ ਨੇ ਸਾਧ ਰਜ਼ਵੀ। ਮੈਂ ਕਿਹਾ ਤੁਸੀਂ ਭੈਣ ਵੀ ਆਈਏ ਸਾਧ ਰਜ਼ਵੀ ਨਾਲ। ਹਰ ਵਾਰੀ ਉਹਨੇ ਮਾਰਾ ਖਾਣੀਆਂ, ਹਰ ਵਾਰੀ ਉਹਨੇ ਜੇਲਾਂ ਵੇਖਣੀਆਂ। ਤੁਸੀਂ ਕਲਮਾ ਨਹੀਂ ਪੜਿਆ। ਵੀਡੀਓ ਵੇਖ ਲਈ ਜੇ, ਤੁਸੀਂ ਕੀ ਮਹਿਸੂਸ ਕੀਤਾ ਇਸ ਵੀਡੀਓ ਦੇ ਵੇਖਣ ਤੋਂ ਬਾਅਦ? ਕਿਸੇ ਗੈਰ ਮੁਸਲਮ ਦੇ ਉੱਤੇ ਕੀ ਪ੍ਰੈਸ਼ਰ ਜਾਏਗਾ, ਉਹਨੂੰ ਕੀ ਤਾਸਰ ਜਾਏਗਾ? ਜਿਹੜੇ ਮੁਸਲਮਾਨ ਨਹੀਂ ਉਹ ਕੀ ਮਹਿਸੂਸ ਕਰਨਗੇ ਕਿ ਮਿੰਬਰ ਦੇ ਉੱਤੇ ਬਹਿ ਕੇ ਕਿਸ ਤਰ੍ਹਾਂ ਦੀ ਤਬਲੀਗ ਕੀਤੀ ਜਾਂਦੀ ਹੈ ਜੀ। ਮੈਂ ਹੱਥ ਜੋੜ ਕੇ ਦਰਖਾਸਤ ਕਰਨਾ ਕਿ ਮੈਨੂੰ ਕੋਈ ਇਖਤਲਾਫ ਨਹੀਂ, ਗੱਲ ਸਾਰੀ ਧਿਆਨ ਦੇ ਨਾਲ ਸੁਣਿਓ ਜੀ। ਮੈਨੂੰ ਕੋਈ ਇਖਤਲਾਫ ਨਹੀਂ, ਕਿਉਂਕਿ ਨਾ ਹੀ ਮੈਂ ਇਸ ਪਾਰਟੀ ਦਾ ਔਰ ਨਾ ਹੀ ਮੈਂ ਇਸ ਪਾਰਟੀ ਦੇ ਅਗੇਂਸਟ ਹਾਂ। ਮੈਨੂੰ ਕੋਈ ਇਹਨਾਂ ਦੇ ਨਾਲ ਇਖਤਲਾਫ ਨਹੀਂ, ਨਾ ਇਹਨਾਂ ਦੇ ਨਾਲ ਇਤਰਾਜ਼ ਹੈ। ਲੇਕਿਨ ਸਿਰਫ ਔਰ ਸਿਰਫ ਇੰਨਾ ਕਹਿਣਾ ਚਾਹਾਂਗਾ ਕਿ ਜਿਹੜਾ ਮਿੰਬਰ ਹੈ, ਮਿੰਬਰ ਦੇ ਉੱਤੇ ਬਹਿ ਕੇ ਜੁਗਤਾਂ ਨਹੀਂ, ਟਿਚਕਰਾਂ ਨਹੀਂ, ਮਜ਼ਾਕ ਨਹੀਂ। ਮਜ਼ਾਕ ਕਰਨਾ ਕੋਈ ਗਲਤ ਨਹੀਂ, ਸ਼ੁਗਲ ਲਾਣਾ, ਹੱਸਣਾ ਖੇਡਣਾ ਕੋਈ ਗਲਤ ਨਹੀਂ। ਲੇਕਿਨ ਮਿੰਬਰ ਦੇ ਉੱਤੇ ਬਹਿ ਕੇ ਤੇ ਉਹ ਸਟੇਜ ਡਰਾਮਿਆਂ ਵਾਲਾ ਕੰਮ ਕਰਨਾ ਇੰਤਹਾਈ ਘਟੀਆ ਕੰਮ ਹੈ। ਸੋ ਇਸੇ ਤਰ੍ਹਾਂ ਹੀ ਮਿੰਬਰ ਰਸੂਲ ਦੇ ਉੱਤੇ ਬਹਿ ਕੇ ਇਸ ਤਰ੍ਹਾਂ ਦੀ ਜ਼ੁਬਾਨ ਇਸਤੇਮਾਲ ਕਰਨਾ, ਗਾਲਾਂ ਕੱਢਣਾ, ਔਰ ਉਹ ਜਿਹੜੇ ਬੰਦੇ ਨੂੰ ਆਪਣੇ ਗੁੱਸੇ ਉੱਤੇ ਕੰਟਰੋਲ ਨਹੀਂ ਹੈ ਜਾਂ ਆਪਣੀ ਜ਼ੁਬਾਨ ਉੱਤੇ ਕੰਟਰੋਲ ਨਹੀਂ ਹੈ, ਸਬਕਤ ਲਿਸਾਨੀ ਹੋ ਜਾਂਦੀ ਹੈ। ਮਤਲਬ ਬੰਦੇ ਕੋਲੋਂ ਅਲਫਾਜ਼ ਦਾ ਅੱਗਾ ਪਿੱਛਾ ਹੋ ਜਾਂਦਾ, ਕੋਈ ਬੜੀ ਗੱਲ ਨਹੀਂ। ਲੇਕਿਨ ਮਿੰਬਰ ਦੇ ਉੱਤੇ ਬਹਿ ਕੇ ਜਿਹੜੇ ਬੰਦੇ ਕੋਲੋਂ ਆਪਣੀ ਜ਼ੁਬਾਨ ਦੇ ਉੱਤੇ ਕੰਟਰੋਲ ਨਹੀਂ ਰਹਿ ਸਕਦਾ, ਇਖਤਿਆਰ ਹੀ ਨਹੀਂ ਉਹਨੂੰ ਇੰਨਾ ਕਿ ਉਹ ਆਪਣੇ ਆਪ ਨੂੰ ਕੰਟਰੋਲ ਕਰ ਲੇ, ਆਪਣੇ ਗੁੱਸੇ ਨੂੰ ਕੰਟਰੋਲ ਕਰ ਲੇ, ਉਹਨੂੰ ਫਿਰ ਕੀ ਹੱਕ ਹੈ ਕਿ ਦੂਸਰਿਆਂ ਨੂੰ ਦਰਸ ਦੇ? ਪਹਿਲਾਂ ਆਪਣੇ ਆਪ ਤੇ ਆਪਣੀਆਂ ਗੱਲਾਂ ਉੱਤੇ ਤੇ ਅਮਲ ਕਰੇ ਨਾ। ਸੋ ਮੇਰੀ ਦਰਖਾਸਤ ਇਹ ਵੇ ਕਿ ਗੱਲ ਨੂੰ ਮੁਸਬਤ ਰਹਿ ਕੇ, ਠੰਡੇ ਦਿਮਾਗ ਦੇ ਨਾਲ, ਮੁਸਬਤ ਸੋਚ ਦੇ ਨਾਲ, ਨੈਗੇਟਿਵ ਨਹੀਂ, ਮੁਸਬਤ ਸੋਚੋ कि मैं ਕੀ कहना चाह रहा। गरचे अंदाज़े बयां शौक नहीं है, काश के तेरे दिल में उतर जाए मेरी बात। और वो ਜਿਹੜੇ ਮਿੰਬਰਾਂ ਦੇ ਉੱਤੇ ਬਹਿ ਕੇ ਜੁਗਤਾਂ ਮਾਰਦੇ ਨੇ, ਟਿਚਕਰਾਂ ਮਾਰਦੇ ਨੇ, ਪਹੇਲੀਆਂ ਸੁਣਾਉਂਦੇ ਨੇ, ਉਹਨਾਂ ਤੱਕ ਹੋ ਸਕਦਾ ਮੇਰਾ ਇਹ ਕਲਿੱਪ ਪਹੁੰਚ ਜਾਏ ਤੇ ਉਹਨਾਂ ਦੇ ਦਿਲ ਦੇ ਉੱਤੇ ਗੱਲ ਮੇਰੀ ਅਸਰ ਕਰ ਜਾਏ। ਜਾਂ ਜਿਹੜੇ ਮਿੰਬਰਾਂ ਦੇ ਉੱਤੇ ਬਹਿ ਕੇ ਗਾਲਾਂ ਕੱਢਦੇ ਨੇ, ਕਾਸ਼ ਕਿ ਉਹਨਾਂ ਤੱਕ ਮੇਰਾ ਕਲਿੱਪ ਪਹੁੰਚ ਜਾਵੇ। ਤੁਸੀਂ ਸ਼ੇਅਰ ਕਰੋ ਤੇ ਉਹਨਾਂ ਤੱਕ ਇਹ ਪਹੁੰਚ ਜਾਏ ਗੱਲ ਕਿ ਕਿਸੇ ਨੇ ਸਾਨੂੰ ਬੜੇ ਸਾਦੇ ਅੰਦਾਜ਼ ਦੇ ਵਿੱਚ ਕੀ ਸਮਝਾਇਆ। ਵੇਖੋ ਅਸੀਂ ਆ ਨਾ, ਵੀਡੀਓ ਬਣਾਉਂਦੇ ਹਾਂ ਅਸੀਂ ਵੀ, ਜਿਹਨੇ ਕ੍ਰੀਏਟਰ ਨੇ, ਸ਼ੁਗਲ ਵਾਲਾ ਕੰਟੈਂਟ ਹੈ ਜਾਂ ਪਹੇਲੀਆਂ ਵਾਲਾ ਕੰਟੈਂਟ ਹੈ ਜਾਂ ਵਿਲਾਗ ਹੈ ਜਾਂ ਪ੍ਰੈਂਕ ਹੈ ਵਗੈਰਾ ਵਗੈਰਾ, ਉਹ ਸਭ ਨੂੰ ਪਤਾ ਹੁੰਦਾ ਕਿ ਇਹ ਕਿਸ ਕੈਟਾਗਰੀ ਦੇ ਵਿਲਾਗ ਬਣਾਉਂਦੇ ਨੇ, ਵੀਡੀਓਜ਼ ਬਣਾਉਂਦੇ ਨੇ। ਅਸੀਂ ਅਗਰ ਮਿਸਾਲ ਦੇ ਤੌਰ 'ਤੇ ਕੋਈ ਗੱਲ ਇੱਧਰ ਦੀ ਇੱਧਰ ਕਰ ਛੜੀ ਤਾਂ ਕੋਈ ਗੱਲ ਨਹੀਂ, ਹੋ ਜਾਂਦੀ ਹੈ, ਕਿਉਂਕਿ ਬੰਦੇ ਕੋਲ ਹੋ ਹੀ ਜਾਂਦੀ ਹੈ। ਲੇਕਿਨ ਮਿੰਬਰ ਉੱਤੇ ਬਹਿ ਕੇ ਬੜੀ ਨਾਪ ਤੋਲ ਕੇ ਗੁਫ਼ਤਗੂ ਕਰਨੀ ਪੈਂਦੀ।